ਇੱਕ ਘੋੜੀ 'ਤੇ ਸੀਗਾ, ਇੱਕ ਸੀ ਸਾਈਕਲ 'ਤੇ। ਉਹ ਮੁਸਲਮਾਨਾਂ ਦੇ ਪਿੰਡ ਆ ਕੇ ਕਹੀ ਜਾਣ ਪਏ ਸਿੱਖ ਆ ਰਹੇ ਮਾਨ ਲੱਗੇ ਤੁਹਾਡੇ 'ਤੇ ਹਮਲਾ। ਅਤੇ ਸਿੱਖਾਂ ਨੇ ਫਿਰ ਕਹਿੰਦੇ ਮੁਸਲਮਾਨ ਆ ਗਏ। ਉਹ ਸਾਰੇ ਡੱਕ ਹੀ ਯਾਨੀ ਖੱਪ ਕਰਨਾ ਪੈ ਗਿਆ ਸੀ, ਰੌਲਾ ਪਵਾਤਾ। ਅਤੇ ਸਿਆਲ ਕਿਸੇ ਕੋਲ ਰਫਲ ਤਾਂ ਹੁੰਦੀ ਹੀ ਨਹੀਂ ਸੀ। ਸਾਡੇ ਸਵੈਟ ਪੋਸਟ 'ਤੇ ਰਫਲ ਨਹੀਂ ਸੀ ਕਿਸੇ ਕੋਲ ਵੀ, ਸਾਰੇ ਉੱਦਾਂ ਹੀ ਆਹੀ ਸੀਗੇ ਗੰਡਾਸੇ ਖੁਆੜੀਆਂ ਹੀ ਜਾਂ ਤਲਵਾਰਾਂ, ਇਹ ਕੁਝ ਨਹੀਂ ਜਾਂ ਬਰਸੀਆਂ। ਅੱਛਾ, ਤੁਹਾਡੇ ਜਿਹੜੇ ਆਲੇ ਦੁਆਲੇ ਪਿੰਡ ਸੀ ਉਹ ਸਿੱਖਾਂ ਦੇ ਪਿੰਡ ਵੀ ਹੈਗੇ ਸੀ? ਸਿੱਖਾਂ ਦੇ ਸਾਰੇ। ਤੁਸੀਂ ਫਿਰ ਕਿਵੇਂ ਉੱਠੇ? ਇਸੇ ਤਰ੍ਹਾਂ ਰਾਈ ਆ ਐਲਾਨ ਹੋ ਗਿਆ ਵੀ ਉੱਠੋ। ਐਲਾਨ ਹੋਣ ਦੇ ਬਾਵਜੂਦ ਫਿਰ ਉੱਠਣਾ ਪਿਆ। ਫਿਰ ਤੇ ਕੋਈ ਆ ਕੇ ਕੰਪ ਲੱਗਾ। ਵੰਡ ਵੇਲੇ ਚੂੰਕਿ ਤੁਹਾਡੀ 15-16 ਸਾਲ ਉਮਰ ਸੀ, ਹਾਂਜੀ ਤੇ ਹੋਸ਼ ਸੀ ਤੁਹਾਨੂੰ ਚੰਗੀ ਭਲੀ ਨਾ? ਬੜੀ ਹੋਸ਼ ਸੀ। ਹਾਂ, ਸਕੂਲੇ ਵਗੈਰਾ ਜਾਂਦੇ ਸੀ ਉੱਥੇ? ਕਿਤੇ ਪੜ੍ਹਦੇ ਲਿਖਦੇ ਸੀ ਤੁਸੀਂ ਕਿ ਨਹੀਂ? ਸਕੂਲ ਜਾਂਦੇ ਸੀ? ਸਕੂਲ ਪਹਿਲਾਂ ਕੱਚੀ ਜਿਹੀ ਗਿਆ, ਹਾਂ। ਉੱਥੇ ਮੈਨੂੰ ਮਾਸਟਰ ਨੇ ਮਾਰਿਆ ਬਹੁਤ। ਉਹ ਸਭ ਕੁਝ ਭੁੱਲ ਗਿਆ, 2-3 ਦਿਨ ਮਾਰਿਆ, ਮੈਨੂੰ ਭੁੱਲ ਗਿਆ। ਅੱਛਾ। ਸਭ ਮਾਸਟਰ ਪਿੰਡ ਦਾ ਹੀ ਸੀਗਾ, ਅਤੇ ਉਹਨੇ ਮਾਰਿਆ ਬਹੁਤ ਮੈਨੂੰ। ਮੈਂ ਮੁੜ ਕੇ ਅੱਲਾ ਵੇ ਲਿਆ, ਮੈਂ ਕਹਿੰਦਾ ਹੁਣ ਨਾ ਮਰੂ, ਆਉਣਾ ਹੀ ਨਹੀਂ, ਆਉਣਾ ਹੀ ਨਹੀਂ। ਐਸ਼ ਹੋਈ ਹੋਵੇ ਜਿੱਥੇ ਬੰਦਾ ਜੰਮਿਆ ਹੋਵੇ, ਆਹ ਉਹ ਥਾਂ ਦੀ ਯਾਦ ਆਉਂਦੀ ਹੈ। ਬੜੀ ਯਾਦ। ਤੁਹਾਨੂੰ ਆਉਂਦੀ ਹੈ ਯਾਦ? ਬੜਾ ਨਕਸ਼ਾ ਅੱਖਾਂ ਦੇ ਸਾਹਮਣੇ, ਸਾਰੇ ਪਿੰਡ ਦਾ ਨਕਸ਼ਾ, ਸਾਰੇ ਪਿੰਡ ਦਾ। ਫਲਾਣੇ ਦਾ ਫਲਾਣੇ ਦਾ ਘਰ ਸੀ, ਫਲਾਣੇ ਦਾ ਫਲਾਣੇ ਦਾ ਘਰ, ਫਲਾਣੇ ਦਾ ਫਲਾਣੀ ਹਵੇਲੀ ਸੀ, ਫਲਾਣੀ ਹਵੇਲੀ ਸੀ, ਸਾਰਾ ਯਾਦ। ਹਾਂਜੀ, ਉਹ ਨਕਸ਼ਾ ਨਹੀਂ ਭੁੱਲਦਾ। ਹੁਣ ਲੈ ਜਾਓ ਤਾਂ ਪਛਾਣ ਲੋਗੇ? ਹਾਂ, ਇਨਸ਼ਾਅੱਲਾ ਤਾਲਾ। ਨਾਜ਼ਰੀਨ, ਪ੍ਰੋਗਰਾਮ ਹੰਝੂਆਂ ਦੀ ਵੰਡ ਦੇ ਵਿੱਚ ਤੁਹਾਡਾ ਸਵਾਗਤ ਹੈ। ਇੰਡੋਜ਼ ਟੀਵੀ ਦੇ ਰਾਹੀਂ ਅਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਉਹਨਾਂ ਕਹਾਣੀਆਂ ਨੂੰ ਇਕੱਠਾ ਕਰਦੇ ਹਾਂ ਜਿਨ੍ਹਾਂ ਕਹਾਣੀਆਂ ਦੇ ਜ਼ਰੀਏ ਸਾਡੇ ਤੱਕ ਇਹ ਗੱਲਾਂ ਬਾਤਾਂ ਪਹੁੰਚਦੀਆਂ ਨੇ ਕਿ ਸਾਡੇ ਵੱਡਕਿਆਂ ਨੇ 78 ਤੋਂ 79 ਸਾਲ ਪਹਿਲੇ ਵੰਡ ਦੇ ਵਿੱਚ ਕੀ ਖੋਇਆ ਸੀ, ਕੀ ਹਾਸਲ ਕੀਤਾ ਸੀ। ਇਸ ਵੰਡ ਨੇ ਦੋਨਾਂ ਮੁਲਕਾਂ ਦੇ ਦਰਮਿਆਨ ਜਾਂ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਵੰਡ ਨੂੰ ਨਿਭਾਇਆ, ਉਹਨਾਂ ਦੇ ਦਿਮਾਗ ਦੇ ਵਿੱਚ ਕੀ ਅਸਰ ਛੱਡਿਆ ਹੈਗਾ। ਅਸੀਂ ਇਸ ਵੇਲੇ ਜ਼ਿਲ੍ਹਾ ਲਾਇਲਪੁਰ, ਜਿਹਨੂੰ ਹੁਣ ਫੈਸਲਾਬਾਦ ਆਖਦੇ ਆ, ਉਹਦੇ ਇੱਕ ਪਿੰਡ ਚੱਕ ਨੰਬਰ 78 ਗਾਫ ਬੇ ਨੀਲਮਵਾਲਾ ਦੇ ਵਿੱਚ ਬੈਠੇ ਆ। ਸਾਡੇ ਨਾਲ ਇੱਕ ਬਜ਼ੁਰਗ ਮੌਜੂਦ ਨੇ ਅਤੇ ਇਹਨਾਂ ਦੀ ਕਹਾਣੀ ਸਨ 47 ਦੀ ਵੰਡ ਦੀ ਕਹਾਣੀ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਕੀ ਹਾਲ ਚਾਲ ਹੈ? ਠੀਕ ਹੈ, ਖੈਰ ਅੱਲਾ। ਕੀ ਨਾਂ ਹੈ ਆਪਣਾ? ਮਕਬੂਲ ਹੁਸੈਨ। ਤੇ ਮੈਨੂੰ ਇਹ ਦੱਸਣਾ ਕਿ ਜਦੋਂ ਵੰਡ ਹੋਈ 47 ਦੀ, ਜੀ ਉਸ ਵੇਲੇ ਆਪਣੀ ਕਿੰਨੀ ਕੁ ਉਮਰ ਸੀ? ਉਮਰ ਸੀ ਉਦੋਂ 15-16 ਸਾਲਾਂ ਦੇ ਦਰਮਿਆਨ 'ਚ। 15-16 ਸਾਲਾਂ ਦੇ ਦਰਮਿਆਨ। ਜੀ ਤੁਹਾਨੂੰ ਆਪਣੀ ਯਾਦ ਆ ਤਰੀਕ ਪੈਦਾਇਸ਼ ਕੀ ਸੀ? ਨਹੀਂ, ਉਹ ਨਹੀਂ ਯਾਦ, ਪੈਦਾਇਸ਼ ਜੀ ਨਹੀਂ ਯਾਦ। ਯਾਨੀ ਇੰਨਾ ਅੰਦਾਜ਼ਾ ਪਤਾ ਸੀ ਮੈਨੂੰ, ਮੈਂ ਉਦੋਂ ਹਲ ਲਾਪਿਆ ਸੀ ਬਾਉਣ, ਉਦੋਂ ਹਲ ਲਾਪਿਆ ਸੀ ਬਾਉਣ। ਅਤੇ ਕੋਈ ਨਕਸ਼ਾ ਸਾਡੇ ਵੀ ਪਿੰਡ ਦਾ, ਉਹ ਸਦਾਕੇ ਸਾਰੇ ਦਾ, ਫਗਵਾੜੇ ਦਾ, ਜਲੰਧਰ ਦਾ, ਫਲੌਰ ਦਾ, ਸਾਰਾ ਯਾਦ ਆ। ਆਪਣਾ ਪਿੰਡ ਕਿਹੜਾ ਸੀ? ਗੌਰ। ਤੇ ਤਹਿਸੀਲ? ਤਹਿਸੀਲ ਫਲੌਰ। ਜ਼ਿਲ੍ਹਾ? ਜਲੰਧਰ। ਜ਼ਿਲ੍ਹਾ ਜਲੰਧਰ। ਹਾਂਜੀ। ਪਿੰਡ ਕਿਵੇਂ ਦਾ ਸੀ? ਕਿੱਡਾ ਕੁ ਪਿੰਡ ਸੀ? ਪਿੰਡ ਸਾਡਾ ਸੀ ਤਕਰੀਬਨ 4 ਮਰਬਿਆਂ 'ਚ। ਠੀਕ ਹੈ। ਜੀ 4 ਮਰਬਿਆਂ ਸੀ। 2 ਚਮਾਲੀਆਂ ਸੀਆਂ, ਚਮਾਰ, ਅਤੇ ਬਾਕੀ ਪਿੰਡ ਸਾਡਾ ਸਾਰਾ ਸਹੀ ਦਾ ਨਾਂ ਸੀ। ਅੱਛਾ, ਸਾਰਾ ਪਿੰਡ ਸਹੀ ਦਾ ਸੀ? ਸਾਰਾ ਪਿੰਡ 2 ਘਰ ਸੀਗੇ ਲੁਹਾਰਾਂ ਦੇ,
ਤਰਖਾਨਾਂ ਦੇ ਹਿੰਦੂਆਂ ਦੇ, ਤੇ ਇੱਕ ਘਰ ਸੀ ਚੂੜਿਆਂ ਦਾ। ਬਾਕੀ ਸਾਰੇ ਦੂਸਰੇ ਦੋ ਚਮਾਨੀਆਂ ਸੀਗੀਆਂ, ਚਮਾਰ ਸੀ, ਤੇ ਬਾਕੀ ਸਾਰੇ ਸਹੀ ਸੀ। ਸਾਡੇ ਇਹ ਹੁੰਦਾ ਸੀ ਵੀ ਰਿਸ਼ਤਾ ਬਾਹਰ ਨਹੀਂ ਸੀ ਕਰਦੇ, ਪਿੰਡ 'ਚ ਹੀ ਕਰਦੇ ਸੀ। ਪਿੰਡ ਦਾ ਪਿੰਡ 'ਚ ਹੀ ਹੋਣਾ ਹੈ ਜੀ। ਤੇ ਹੁਣ ਤਾਂ ਜਿਹੜਾ ਦੌਰ ਹੀ ਬਦਲ ਗਿਆ ਹੈ ਜੀ। ਇਹਦਾ ਮੈਨੂੰ ਇਹ ਦੱਸਣਾ ਕਿ ਰਸਤੇ ਕਿੰਨੇ ਕੁ ਲੱਗਦੇ ਸੀ ਪਿੰਡ ਨੂੰ ਨਾ, ਰਸਤੇ- ਮਤਲਬ ਪਿੰਡ ਕਿਵੇਂ ਆਈਦਾ ਸੀ? ਰਸਤੇ ਸਾਡੇ ਲੱਗਦੇ ਸੀਗੇ 1 2 3 4 ਰਸਤੇ, ਅੱਛਾ। 4 ਰਸਤੇ ਲੱਗਦੇ। 2 ਲੱਗਦੇ ਸੀ ਪੱਕੀ ਨੂੰ, ਸਾਡੇ ਯਾਨੀ ਜ਼ਮੀਨ ਦੇ ਵਿੱਚ ਹੀ ਨਾ ਪੱਕੀ ਲਾਈਨ ਵੀ ਜਾਂਦੀ ਸੀ ਗੱਡੀ ਦੀ, ਤੇ ਦੂਈ ਜਿਹੜੀ ਜਿਹੜਾ ਜਾਂਦੀ ਸੀ ਨਾ ਦਿੱਲੀ ਨੂੰ ਪੱਕੀ ਸਾ ਉਹ ਜਾਂਦੀ ਵਿੱਚ ਹੀ। ਉਹਦੇ ਦਰਮਿਆਨ ਦੋਹਾਂ ਦੇ ਜ਼ਮੀਨਾਂ ਸਾਡੀਆਂ ਸੀਗੀਆਂ ਵਿੱਚ। ਅੱਛਾ, ਤੁਹਾਡੇ ਪਿੰਡ ਦੇ ਗਵਾਂਢ ਪਿੰਡ ਕਿਹੜੇ ਸੀ, ਯਾਦ ਹੈ? ਉਹ ਸਾਡੇ ਇੱਕ ਸੀ ਪਿੰਡ ਮਾਲਾ, ਇੱਕ ਸੀ ਸਰਗੁੰਦੀ, ਇੱਕ ਸੀ ਪੱਡੀ, ਇੱਕ ਸੀ ਚਰਾਲੀ, ਇੱਕ ਸੀ ਬੜਾ ਪਿੰਡ। ਤੇ ਇਹ ਪਿੰਡ ਵੀ ਸ਼ਹੀਦਾਂ ਦੇ, ਮੁਸਲਮਾਨਾਂ ਦੇ ਜਾਂ ਸਿੱਖਾਂ ਦੇ ਸੀ ਇਹ ਪਿੰਡ? ਨਹੀਂ, ਜ਼ਿਆਦਾ ਜਿਹੜੇ ਸੀ ਨਾ ਸਰਗੁੰਦੀ ਵਿੱਚ ਵੀ ਥੋੜ੍ਹੇ ਮੁਸਲਮਾਨ ਸੀ, ਤੇ ਮਾਲਾ ਵਿੱਚ ਵੀ ਥੋੜ੍ਹੇ ਸੇ ਐਵੇਂ ਕਮੀ ਕਾਰੀ ਹੈ, 2 4 5 7 ਘਰ, ਬਾਕੀ ਸਾਰੇ ਸਿੱਖਾਂ ਦੇ। ਤੇ ਪੱਡੀ ਸੀ ਸਾਰੀ ਸਿੱਖਾਂ ਦੀ। ਬਾਕੀ ਇੰਜਰਾਂ ਦਾ ਸੀਗਾ, ਉਹ ਸੀ ਮੀਰਾਂਪੁਰ ਸੀਗਾ, ਮੀਰਾਂਪੁਰ ਉਹ ਸਾਰਾ ਆਪਣੇ ਸ਼ਹੀਦਾਂ ਦਾ ਸੀਗਾ। ਉਹ ਛੋਟਾ ਪਿੰਡ ਸੀ, ਯਾਨੀ ਸਾਡੇ ਪਿੰਡੋਂ ਉੱਠ ਕੇ ਦੂਏ ਪਿੰਡ ਗਏ ਸੀਗਾ, ਜ਼ਮੀਨ ਦੇ ਹੱਥ 'ਤੇ ਯਾਨੀ ਰਕਬਾ ਦੂਰ ਦੂਰ ਤਾਈ ਸੀਗਾ। ਤੇ ਬਾਕੀ ਇੰਜਣਾ ਸੀਗਾ, ਉੱਥੇ ਮੁਸਲਮਾਨ ਕਾਫੀ ਸੀ, ਹਿੰਦੂ ਥੋੜ੍ਹੇ ਜਿਹੇ। ਅੱਛਾ, ਮੈਨੂੰ ਇਹ ਦੱਸਣਾ ਤੁਸੀਂ ਕਿ ਪਿੰਡ ਦੀ ਵਾਹੀ ਕਿਵੇਂ ਕਿ ਸੀ? ਕਿੰਨੇ ਮੋਗੇ ਲੱਗਦੇ ਸੀ ਜ਼ਮੀਨ ਨੂੰ? ਮੋਗਾ ਕੋਈ ਵੀ ਨਹੀਂ ਸੀ। ਫਿਰ ਕਿੱਦਾਂ ਹੁੰਦੀ ਸੀ ਆਪਾਸ਼ੀ? ਪਾਣੀ ਖੂਹਾਂ ਦਾ ਚੱਲਦਾ ਸੀ, ਖੂਹਾਂ ਦੇ? ਖੂਹਾਂ ਚਰਸ ਚੱਲਦੇ, ਚਰਸ। ਉਹ ਕੀ ਹੁੰਦਾ? ਚਰਸ ਹੁੰਦਾ, ਬੋਕਾ ਹੁੰਦਾ ਸੀ ਤਕਰੀਬਨ, ਉਹ 'ਚ ਪਾਣੀ 9 ਮਣ 10 ਮਣ ਪਾਣੀ ਆਉਂਦਾ ਸੀ। ਉਹ ਬੌਲਦਾਂ ਨਾਲ ਖਿੱਚਦੇ ਸੀ, ਬੌਲਦਾਂ ਨਾਲ ਖਿੱਚ ਕੇ ਪਾਣੀ ਪਾਉਣਾ। ਤੇ ਬਾਕੀ ਹੱਟ ਲੱਗੇ ਹੁੰਦੇ ਸੀ, ਕੋ ਹੱਟ ਸੀਗੇ, ਉਹ ਚੱਲ ਰਿਹਾ। ਫਿਰ ਕੀ ਬੀਜਦੇ ਸੀ ਤੁਸੀਂ ਪਾਣੀ ਦਾ? ਜਦੋਂ ਖੂਹਾਂ ਨਾਲ ਸੀ ਵਾਹੀ ਬੀਜੀ, ਪਾਣੀ ਬੀਜਦੇ ਕੀ ਸੀ? ਪਾਣੀ ਇੰਨਾ ਹੀ ਸੀਗਾ ਹੁੰਦਾ ਬਸ ਚਾਰ, ਉਹਦੇ ਜ਼ਿਮੀਂਦਾਰ ਦਾ ਵੇਚ ਨਹੀਂ ਹੁੰਦਾ, ਤੇ ਨਾ ਤਾਂ ਖੇਮਾ ਹੀ ਹੁੰਦਾ ਸੀ, ਤੇ ਖੇਮਾ ਵੀ ਨਹੀਂ ਹੁੰਦਾ ਸੀ। ਹੁਣ ਤਾਂ ਜਿਹੜਾ ਕਹਿੰਦਾ ਕੰਮ ਕਾਲਾ ਲਟਾਟ ਕੇ ਪੈ ਜਾਂਦੇ ਆ ਬਸ। ਉਹ ਰਾਤ ਦਿਨੇ ਚੱਲੇ ਰਹਿਣਾ, ਤੇ ਕੋਈ ਫਰਕ ਨਹੀਂ ਸੀ ਪੈਂਦਾ। ਤੇ ਜਿੱਥੇ ਮਾਰੀ ਪੈ ਜਾਣਾ, ਜਿੱਥੇ ਮਾਰੀ ਸੌਂ ਜਾਣਾ। ਰਾਹ ਸੀ ਉਦੋਂ ਅੰਗਰੇਜ਼ਾਂ ਦਾ, ਬਾਅਦ ਵਿੱਚ ਬਦਲਿਆ। ਤੇ ਆਪਣਾ ਜਿਹੜਾ ਪਿੰਡ ਸੀ ਉਹਦੀ ਥੋੜੀ ਜਿਹੀ ਮੈਨੂੰ ਸ਼ਕਲ ਦੱਸੋ ਕਿ ਪਿੰਡ ਕਿਵੇਂ ਦਾ ਸੀ, ਕਿੰਨੇ ਕੁ ਘਰ ਸੀ ਉੱਥੇ, ਕੋਈ ਉੱਥੇ ਦਰਬਾਰ, ਕੋਈ ਗੁਰਦੁਆਰਾ, ਕੋਈ ਇਦਾਂ ਦੀ ਸ਼ਹਿਰ ਸੀ? ਦਰਬਾਰ ਸੀ ਬਾਬੇ ਸਾਧ ਮਾਲ ਦਾ, ਇੱਥੇ ਵੀ ਦਰਬਾਰ ਬਣਾਏ ਅਸੀਂ। ਇੱਥੇ 4 ਪਿੰਡਾਂ 'ਚ ਬਣਾਏ ਆ। ਉੱਥੇ ਦਰਬਾਰ ਸੀ ਇੱਕ, ਉੱਥੇ ਬਿਠਾ ਲਿਆ ਸੀ ਫਕੀਰ, 2 ਘਰ ਫਕੀਰਾਂ ਦੇ ਸੀ। ਉਹਨਾਂ ਨੇ ਆਪਣੇ ਸਾਲ ਡਿਊਟੀ ਦੇਣੀ ਉੱਥੇ ਬਾਬੇ ਦੇ, ਮੇਲਾ ਕਰਾ ਕੇ ਉਹ ਫਾੜੋ ਨਾ ਦੂਏ ਨੇ ਬਹਿ ਜਾਣਾ, ਤੇ ਧੂੰਆਂ ਪਾ ਕੇ ਰੱਖਣਾ। ਜ਼ਿਮੀਂਦਾਰਾਂ ਨੇ ਅੱਗ ਪਾਣੀ ਆ ਕੇ ਉੱਥੇ ਧਰ ਕੇ ਹੁੱਕਿਆ ਕੇ, ਤੇ ਬਾਹਰ ਹੜਾਂ ਨੂੰ ਚਲੇ ਜਾਣਾ। ਫਿਰ ਰਾਹ ਦੇ ਉੱਤੇ ਹੀ 2 ਰਾਹ ਲੱਗਦੇ ਸੀ, ਕਹਿੰਦੇ ਉੱਥੇ ਸੀ ਬਾਬੇ ਸਾਕ ਮਾਲ ਦਾ ਦਰਬਾਰ, ਜਿਹਦੇ ਨਾਲ ਹੀ ਕਬਰਾਂ ਸੀਆਂ, ਤਕਰੀਬਨ ਮਰਬੇ ਵਿੱਚ ਸੀ, ਮਰਬੇ 'ਚ ਇੱਕ ਕਬਰਾਂ ਸੀਗੀਆਂ। ਕਬਰਾਂ ਦੇ ਵਿੱਚ ਹੀ ਰਸਤਾ ਜਾਂਦਾ ਸੀ, ਇੱਕ ਸਾਈਡ 'ਤੇ ਹੀ ਜਾਂਦਾ ਸੀ। ਉਹ ਜਾਂਦਾ ਸੀ ਪੱਕੀ ਨੂੰ, ਪੱਕੀ ਨਹੀਂ ਜਾਂਦੇ ਸਿੱਧੇ। ਤੇ ਉਹ ਸਾਡੇ ਜ਼ਮਾਨੇ 'ਚ ਜਿਹੜਾ ਇੱਧਰ ਦਾ ਰਸਤਾ ਸੀਗਾ ਨਾ, ਉਹਦੇ ਵਿੱਚ ਸੀ ਚੌਕੀ ਹੁੰਦੀ ਸੀ, ਉੱਥੇ ਚੌਕੀ ਪਾਈ ਸੀ। ਉਹ ਸਾਡੇ ਜ਼ਮਾਨੇ 'ਚ ਪਹਿਲੇ, ਮੇਰੀ ਹੋਸ਼ ਸੇ ਪਹਿਲਾਂ ਜਾਣੀ ਉਜੜ ਗਈ, ਫਿਰ ਬਸ ਹੋ ਗਈ। ਤੇ ਮੈਨੂੰ ਇਹ ਦੱਸਣਾ ਕਿ
ਘਰ ਤੁਹਾਡੇ ਕਿੰਨੇ ਕੁ ਸੀ ਉੱਥੇ ਤਕਰੀਬਨ ਯਾਦ ਆ ਕੋਈ ਕਿੰਨੇ ਘਰ ਹੋਣਗੇ ਤੁਹਾਡੇ? ਘਰ ਤਕਰੀਬਨ 300 400 ਹੋਊਗਾ, 400 ਤੇ ਹੋਊਗਾ। ਤਗੜਾ ਪਿੰਡ ਸੀ ਚੰਗਾ, ਹਾਂਜੀ 300-400 ਜੇ ਘਰ ਸੀ ਤੇ 400 ਘਰ ਗਿਆ। ਤੇ- ਬਾਕੀ ਜੋ ਚਮਾਰੀਆਂ ਵੀ ਤਕੜੀਆਂ ਸੀਆਂ। ਅੱਛਾ, ਇਹ ਚਮਾਰ ਕਿਹਨੂੰ ਆਖਦੇ ਨੇ? ਇਹ ਚਮਾਰ ਕੌਣ ਹੁੰਦੇ ਸੀ। ਚਮਾਰ ਕਹਿੰਦੇ ਸੀ ਉਹ ਸੀਗੇ, ਇਹ ਮਸ਼ਹੂਰ ਨਹੀਂ, ਬਾਨੋ ਦੇ ਬਾਣੀਏ, ਚਾਨੋ ਦੇ ਚਮਾਰ। ਅੱਛਾ, ਹੈਂ ਜੀ। ਇਹ ਮਸ਼ਹੂਰ ਸੀ। ਉਹ ਹੁਣ ਦੋਵੇਂ ਰਲ ਗਏ ਨਾ, ਹਾਂ। ਉਹ ਹੁਣ ਜਿਹੜੇ ਚਮਾਰ ਸੀ ਉਹ ਵੀ ਬਾਹਮਣ ਬਣ ਗਏ ਆ ਹੁਣ। ਹੁਣ ਇਹ ਨਹੀਂ ਨਹੀਂ, ਮਜ਼ਹਬ ਕੀ ਸੀ, ਕੀ ਕਰਦੇ ਸੀ ਇਹ? ਉਹ ਆਪਣੀ ਜੁੱਤੀਆਂ ਜੱਟੀਆਂ ਗੱਡਦੇ ਸੀ, ਸੇਪ ਕਰਦੇ ਸੀ, ਕਣਕ ਉਡਾਉਣੀ, ਕਣਕ ਵਢਾਉਣੀ, ਜਾਂ ਕਿਸੇ ਨਾਲ ਸਾਲ ਪਾ ਨਾਲ ਲੱਗੇ ਰਹਿਣਾ, ਤੇ ਆਪਣੇ ਹਾੜੇ 'ਚ ਆ ਕੇ ਫਿਰ ਦਾਣੇ ਲੋਕਾਂ ਲੈ ਲੈਣਾ। ਆਹ ਸੀ ਉਹਨਾਂ ਦਾ ਕੰਮ ਸੀ। ਆ ਜੁੱਤੀਆਂ ਗੱਠਣੀਆਂ, ਉਹ ਚੜਸ ਜਿਹੜੇ ਬਣਾਉਂਦੇ ਸੀ ਨਾ, ਉਹਨਾਂ ਨੂੰ ਗੱਠਣਾ, ਤੇ ਪਾੜ ਜਾਏ ਨਾ ਪਾਣੀ ਨਾ, ਤੇ ਉਹਨੂੰ ਸੀਣਾ, ਉਹਨੂੰ ਸੀਨਾ, ਉਹ ਕੰਮ ਸੀ ਇਹ ਕੰਮ ਉਹਨਾਂ ਦਾ ਸੀ। ਹਾਂਜੀ। ਤੇ ਤੁਹਾਡੇ ਟੱਬਰ 'ਚ ਕੌਣ ਕੌਣ ਸੀ? ਤੁਹਾਡੇ ਖਾਨਦਾਨ ਦੇ ਵਿੱਚ ਕੌਣ ਕੌਣ ਸੀ? ਸਾਡੇ ਖਾਨਦਾਨ ਦੇ ਵਿੱਚ ਤਾਂ ਬਹੁਤ ਕਾਫੀ ਲੋਕ ਸੀ, ਤੇ ਸਾਰੇ ਹੁਣ ਤਾਂ ਫੌਜ ਹੋ ਗਏ ਜਾ ਰਹੇ ਹਨ। ਨਹੀਂ ਉੱਥੇ ਉਸ ਵੇਲੇ ਚਾਚੇ ਤਾਏ ਸਾਰੇ ਇਕੱਠੇ ਸੀ ਤੁਸੀਂ ਉੱਥੇ? ਸਾਰੇ ਇਕੱਠੇ ਹੀ। ਯਾ ਕਿੰਨੇ ਕੁ ਘਰ ਸੀ ਤੁਹਾਡੇ ਆਪਣੇ? ਸਾਡੇ ਘਰ ਦੇ ਸੀਗੇ ਕੋਈ 10 12 10 12 13 ਸੀ। ਤੇ ਕੰਮ ਵਾਈ ਬੀਜੀ? ਹਾਂ, ਬਾਈ ਦਾ ਤੇ ਜ਼ਿਆਦਾਤਰ ਪਿੰਡ ਦੇ ਜਿਹੜੇ ਲੋਕ ਸੀ ਉਹ ਵਾਈ ਬੀਜੀ ਦੇ ਨਾਲ ਹੀ ਸੀ? ਬਾਈ ਬੀਜੀ ਦੇ ਆ। ਹਾਂ। ਹੋਰ ਕੋਈ ਮੁਲਾਜ਼ਮ ਸੀਗੇ ਥੋੜਾ, ਇੱਕ ਤਾਂ ਸਪੈਰ ਪੋਸਟ ਸੀਗਾ, ਤੇ ਇੱਕ ਸੀਗਾ ਆਪਣੇ ਮਹਿਕਮਾ ਤਲੀਮ ਦਾ ਡਿਪਟੀ ਡਾਇਰੈਕਟਰ ਅੱਛਾ, ਸ਼ੇਰ ਮੁਹੰਮਦ ਤਿਰਮਚੀ ਸਾਹਿਬ। ਵਾਹ ਵਾਹ ਵਾਹ। ਉਹ ਸੀ ਆਪਣਾ ਡਾਇਰੈਕਟਰ ਆਪਣੇ ਦੂਸਰੇ ਦਾ ਮਹਿਕਮਾ ਤਲੀਮ ਦਾ? ਮਹਿਕਮਾ ਤਲੀਮ ਦਾ। ਉਹ ਉਸ ਵੇਲੇ ਉੱਥੇ ਡਾਇਰੈਕਟਰ ਸੀ? ਹਾਂ ਜੀ। ਹਾਂ ਉਹ ਸੀ ਮੇਰੇ ਫੁੱਫੀ ਦਾ ਪੁੱਤ। ਹਾਂ। ਹਾਂ ਜੀ, ਹਾਂ ਜੀ, ਇੱਦਾਂ ਨਹੀਂ ਸੀ। ਚੱਲਦੇ ਨੰਬਰਦਾਰੀਆਂ ਕਿੰਨੀਆਂ ਸੀ ਪਿੰਡ 'ਚ? ਨੰਬਰਦਾਰੀਆਂ ਸੀਗੀਆਂ 2 3। ਤਿੰਨੇ ਤੁਹਾਡੇ ਕੋਲ ਹੀ? ਹੈਂ? ਤਿੰਨੇ ਨੰਬਰਦਾਰੀਆਂ? ਨਹੀਂ, ਸਾਡੇ ਕੋਲ ਨਹੀਂ ਸੀ, ਹਾਂ। ਸਾਡੇ ਬਾਰੀ ਸ਼ਰੀਕਾ ਹੀ ਸੀਗਾ ਇੱਕੋ ਹੀ, ਸਾਰੇ ਸ਼ਰੀਕਾ ਹੀ ਬੈਠਾ ਸੀ, ਇੱਕ ਦੂਜੇ ਦੇ ਰਿਸ਼ਤੇਦਾਰ ਹੀ ਸੀ। ਉਹ ਯਾਦ ਆ ਉਸ ਵੇਲੇ ਦੇ ਨੰਬਰਦਾਰਾਂ ਦੇ ਨਾਂ ਯਾਦ ਆ? ਨੰਬਰਦਾਰ ਨਾਂ ਤਾਂ ਨਹੀਂ ਯਾਦ, ਮੈਨੂੰ ਬਹੁਤ ਸਾਰਾ ਭੁੱਲ ਗਿਆ ਹੁਣ, ਕਰਾਂ ਕੀ ਮੈਂ ਤੇ ਨਹੀਂ ਆ ਰਿਹਾ। ਅੱਛਾ। ਇੱਕ ਫਤਿਹ ਅਲੀ ਸ਼ਾਹ ਹੁੰਦਾ ਸੀ, ਇਹ ਸੋਹਣਾ ਨੰਬਰ ਹੋ ਗਿਆ। ਇੱਕ ਹੁੰਦਾ ਸੀ ਆਪਣਾ ਨਿਆਮਤ ਅਲੀ ਸ਼ਾਹ, ਝੰਡੇ ਸ਼ਾਹ ਦਾ ਪੁੱਤ, ਤੇ ਇੱਕ ਦਾ ਨਾਮ ਮੈਨੂੰ ਭੁੱਲ ਗਿਆ। ਕੋਈ ਨਹੀਂ। ਅੱਛਾ, ਇਹ ਦੱਸੋ ਮੈਨੂੰ ਕਿ ਜਿਹੜੇ ਮੇਲੇ ਠੇਲੇ ਲੱਗਦੇ ਸੀ ਉਸ ਵੇਲੇ, ਉਹ ਕਿਵੇਂ ਦੇ ਲੱਗਦੇ ਸੀ? ਅਗਰ ਦਰਬਾਰ ਸੀ ਫਿਰ ਮੇਲਾ ਵੀ ਤਾਂ ਲੱਗਦਾ ਹੀ ਹੋਏਗਾ। ਦਰਬਾਰ ਤੇ ਲੱਗਦੇ ਹਾਂ। ਮੇਲੇ ਅੱਜ ਕੱਲ੍ਹ ਪਹਿਲਾਂ ਸੰਗਤਾਂ ਲੱਗਦਾ ਸੀ, ਜਿਹੜਾ ਸਖੀਰੇ ਜਾਂਦਾ ਸੀ ਉਹ ਆ ਲੱਗਦਾ ਸੀ ਫੱਗਣ ਦੇ ਅਖੀਰ 'ਤੇ। ਉਹ ਸੰਗ ਉੱਥੋਂ ਮੇਲੇ ਹੁੰਦੇ ਫਿਰ ਜਾਂਦੇ ਸੀ ਦੂਰ ਦੇ ਸੰਗ। ਉਹਦੇ ਬਾਅਦ ਫਿਰ ਆਪਣਾ ਜਿਵੇਂ ਹਾੜ ਚੜ੍ਹ ਪੈਣਾ ਨਾ, ਹਾੜ, ਫਿਰ ਆਪਣੇ ਮੇਲੇ ਸ਼ੁਰੂ ਹੋ ਜਾਂਦੇ ਸੀ ਦਰਬਾਰਾਂ 'ਤੇ। ਇਹ ਦਰਬਾਰਾਂ 'ਚ ਕੰਮ ਚੱਲਦੇ ਰਹਿੰਦੇ ਸੀ। ਅੱਛਾ, ਜਿਹੜੇ ਗਵਾਂਢੀ ਪਿੰਡ ਸੀ, ਸਿੱਖਾਂ ਦੇ ਪਿੰਡ ਸੀ, ਜਾਂ ਆਲੇ ਦੁਆਲੇ ਜਿਹੜੇ ਪਿੰਡ ਸੀ, ਉਹਨਾਂ ਨਾਲ ਕੋਈ ਮੇਲ ਮਿਲਾਪ ਹੈਗਾ ਸੀ ਆਪਣਾ? ਉਹਨਾਂ ਦਾ ਮੇਲ ਮਿਲਾਪ ਬਹੁਤ ਸਾਰਾ ਸੀਗਾ, ਕਾਫੀ ਸੀ। ਯਾਨੀ ਸਾਡੇ ਪਿੰਡ ਗੋਸ਼ਤ ਬਹੁਤ ਹੁੰਦਾ ਸੀ, 4 5 ਦੁਕਾਨਾਂ ਸੀਆਂ ਵੱਡੇ ਗੋਸ਼ਤ ਦੀਆਂ, ਛੋਟੇ ਦੀਆਂ 3 ਸੀਆਂ, ਵੱਡੇ ਦੀਆਂ 4 ਸੀਆਂ। ਅੱਛਾ, ਰਾਤ ਦੇ ਨੇ ਉਹ ਪਾਬੰਦੀ ਲਾਉਂਦੇ ਸੀ, ਪਾਬੰਦੀ ਬਹੁਤ ਲਾਉਂਦੇ ਸੀ ਕਿ ਜਿੱਦਣ ਕੋਈ ਇਹੋ ਜਿਹੀ ਗੱਲਬਾਤ ਹੋਈ ਤੇ ਇਹਨਾਂ ਨੂੰ ਜੀਆ ਨਹੀਂ ਛੱਡਣਾ, ਇਹਨਾਂ ਨੂੰ ਪਸ਼ੂ ਫਿਰ ਨੇਰੇ ਸਨੇਰੇ ਆਪ ਲੈ ਕੇ ਜਾਣਾ ਇਹਨਾਂ ਨੇ ਇਕੱਲੇ ਕਰਾਂ, ਇਹ ਪਤਾ ਵੀ ਨਾ ਲੱਗੇ। ਹੈ ਜੀ, ਉਹ ਲਿਆ ਕੇ ਕੋਈ ਨਾ ਕੋਈ ਫਿਰ ਰੋਜ਼ਾਨਾ ਗੋਸ਼ਤ ਹੁੰਦਾ ਰਹਿਣਾ, ਰੋਜ਼ਾਨਾ ਹੀ। ਹੈ ਜੀ, ਛੋਟਾ ਵੀ ਤੇ ਬੜਾ ਵੀ, ਸਾਰੇ ਹੁੰਦੇ ਰਹਿੰਦੇ ਸੀ। ਕੋਈ ਵਿਕਦਾ ਵੀ ਬਹੁਤ ਸੀ, ਤੇ ਬਾਕੀ ਜਿਹੜਾ ਕੋਈ ਹੋਇਆ ਡੰਗਰ ਹੋਣਾ ਉਹਦੀ ਖਾਦ ਲਾ ਨਹੀਂ ਲਾ ਕੇ ਵੇਚ ਦੇਣੀ। ਇੱਦਾਂ ਦੇ ਕੰਮ ਚੱਲਦੇ ਆ। ਤੇ ਮੇਲਾ ਕਿੰਨੇ ਕੁ ਰੁਪਈਆ 'ਚ ਅੱਛਾ, ਉਹ ਵੇਖਿਆ? ਜਿੱਦਾਂ ਅਸੀਂ ਉੱਠੇ ਹਾਂ,
ਉੱਥੇ ਇਹੀ ਸੀਗਾ ਵੀ ਉਹ 2-3 ਹਮਲੇ ਹੋਏ ਸਾਡੇ ਪਿੰਡ 'ਤੇ। ਉਹ ਅੱਲਾ ਦੀ ਹੁਕਮ ਨਾਲ ਬਰਕਤ ਤੇ ਮੌਲਾਨੀ ਨੇ ਬਜ਼ੁਰਗਾਂ ਦੇ ਦੀਨ ਦੀ ਨਾ ਮਸੀਮਾ ਨਹੀਂ ਸੀ ਚੱਪਦੇ। ਜਦ ਪਤਾ ਲੱਗ ਉਹ ਕਹਿੰਦੇ ਵੀ ਸਾਨੂੰ ਪਤਾ ਨਹੀਂ ਲੱਗਦਾ ਵੀ ਹਰੇ ਹਰੇ ਬਾਣੇ ਵਾਲੇ ਆ, ਅਤੇ ਸਾਨੂੰ ਪਤਾ ਲੱਗਦਾ ਵੀ ਕੌਣ ਅਤੇ ਕੌਣ ਨਹੀਂ, ਸਾਨੂੰ ਪਿਛਾਂ ਜਾਣਾ ਪੈਂਦਾ। ਆਪਾਂ ਇਸ ਵਾਕਿਆ ਵੱਲ ਵੀ ਆਵਾਂਗੇ। ਬਈ ਉਹ ਮੈਨੂੰ 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 ਇਹ ਦੱਸੋ ਕਿ ਜਦੋਂ ਵੰਡ ਵੇਲੇ ਚੂੰਕਿ ਤੁਹਾਡੀ 15-16 ਸਾਲ ਉਮਰ ਸੀ, ਹਾਂਜੀ ਹਾਂਜੀ ਤੇ ਹੋਸ਼ ਸੀ ਤੁਹਾਨੂੰ ਚੰਗੀ ਭਲੀ ਨਾ? ਬੜੀ ਹੋਸ਼ ਸੀ। ਹਾਂ, ਸਕੂਲੇ ਵਗੈਰਾ ਜਾਂਦੇ ਸੀ ਉੱਥੇ, ਕਿਤੇ ਪੜ੍ਹਦੇ ਲਿਖਦੇ ਸੀ ਤੁਸੀਂ ਕਿ ਨਹੀਂ? ਸਕੂਲ ਜਾਂਦੇ ਸੀ? ਸਕੂਲ ਪਹਿਲਾਂ ਕੱਚੀ ਜਿਹੀ ਗਿਆ, ਹਾਂ ਉੱਥੇ ਮੈਨੂੰ ਮਾਸਟਰ ਨੇ ਮਾਰਿਆ ਬਹੁਤ। ਹਾਂ, ਉਹ ਸਭ ਕੁਝ ਭੁੱਲ ਗਿਆ, 2-3 ਦਿਨ ਮਾਰਿਆ, ਮੈਨੂੰ ਭੁੱਲ ਗਿਆ ਅੱਛਾ। ਸਭ। ਮਾਸਟਰ ਪਿੰਡ ਦਾ ਹੀ ਸੀਗਾ, ਹਾਂ ਅਤੇ ਉਹਨੇ ਮਾਰਿਆ ਬਹੁਤ ਮੈਨੂੰ। ਹਾਂ, ਮੈਂ ਮੁੜ ਕੇ ਅੱਲਾ ਵੇਲਿਆ, ਮੈਂ ਕਹਿੰਦਾ ਹੁਣ ਨਾ ਮਰੂ ਮੈਂ ਇੱਥੇ, ਆਉਣਾ ਹੀ ਨਹੀਂ। ਆਉਣਾ ਹੀ ਨਹੀਂ। ਆਹ ਗੱਲ ਹੋਈ ਸੀ। ਅੱਛਾ, ਫਿਰ ਉਸ ਤੋਂ ਬਾਅਦ ਸਕੂਲੇ ਨਹੀਂ ਗਏ? ਹਾਂ, ਹਾਂ, ਬਸ ਇਹ ਅੱਛਾ ਅੱਛਾ। ਤੇ ਮੈਨੂੰ ਇਹ ਦੱਸੋ ਕਿ ਜਦੋਂ ਇਹ ਇਲੈਕਸ਼ਨ ਸੀ ਕਾਂਗਰਸ ਦੇ, ਮੁਸਲਿਮ ਲੀਗ ਦੇ, ਇਹ ਤੁਹਾਡੇ ਪਿੰਡ ਤੱਕ ਇਹ ਗੱਲਾਂ ਪਹੁੰਚਦੀਆਂ ਸੀ ਕਿ ਇਲੈਕਸ਼ਨ ਹੋ ਰਹੇ ਆ, ਪਾਕਿਸਤਾਨ ਹਿੰਦੁਸਤਾਨ ਬਣਨਾ ਵਾ? ਕੋਈ ਇਦਾਂ ਦੀ ਗੱਲ ਆਉਂਦੀ ਸੀ? ਬੜੀਆਂ ਗੱਲਾਂ ਆਉਂਦੀਆਂ ਸੀ। ਅੱਛਾ। ਹਰ ਵੇਲੇ ਆਉਂਦੀਆਂ ਸੀ। ਹਾਂ ਕਿਉਂਕਿ ਸਾਡੇ ਸ਼ਪੈਰ ਬਹੁਤ ਸੀ, ਲਾਗੇ ਸਰਗੁੰਦੀ ਦਾ ਜੈਲਦਾਰ ਸੀ, ਉਹ ਸਾਰੀਆਂ ਗੱਲਾਂ ਬਾਤਾਂ ਉਹ ਪੜ੍ਹੀ ਲੈਣੀ। ਜੈਲਦਾਰ ਸਿੱਖ ਸੀਗਾ, ਅੱਛਾ। ਯਾਨੀ ਲੈਣ ਦੇਣ ਹੋਵੇ ਸਾਡੇ ਲੋਕਾਂ ਦਾ ਬਹੁਤ ਸੀ ਉਹਦਾ। ਕੀ ਨਾਂ ਸੀ ਉਹਦਾ? ਉਹ ਸਿੱਖ ਦਾ ਹਾਂਜੀ, ਉਹਦਾ ਨਾਂ ਕੀ ਸੀ? ਨਾਂ ਯਾਦ ਆ? ਨਾਂ ਭੁੱਲ ਗਿਆ ਮੈਨੂੰ। ਹਾਂ ਹਾਂ, ਅਤੇ ਉਹ ਸੀਗਾ ਬਸ ਸਾਰੀ ਗੱਲਬਾਤ ਸਾਰੀ ਕਰਨੀ ਕਰਾਉਣੀ। ਜਿਹੜੇ ਉੱਠੇ ਵੀ ਆ ਉਹ ਵੀ ਨਾਲ ਬਰਾਬਰ 'ਤੇ ਹੋਇਆ, ਪਹਿਲਾਂ ਮੈਨੂੰ ਮਾਰ ਦਿਓ ਫਿਰ ਇਹਨਾਂ ਨੂੰ ਮਾਰਿਓ। ਹੈ ਤੇ ਸਫੈਦ ਪੋਸ਼ਾਂ ਦਾ ਕੀ ਕੰਮ ਹੁੰਦਾ ਸੀ? ਸਪੈਸ਼ ਪੋਸ਼ ਚੌਧਰੀ ਹੁੰਦਾ ਬਸ, ਪਿੰਡ ਦਾ ਸਪੈਸ਼ ਪੋਸ਼। ਉਹਨੂੰ ਸਫੈਦ ਪੋਸ਼ ਆਖਦੇ ਸੀ? ਹਾਂ, ਸਪੈਸ਼ ਪੋਸ਼। ਅੱਛਾ ਅੱਛਾ ਅੱਛਾ, ਗੌਰਮੈਂਟ ਦੇ ਜਿਹੜੇ ਕੋਈ ਬੰਦਾ ਆਉਣਾ ਜਾਂ ਕੋਈ ਵੀ ਆਉਣਾ ਉੱਥੇ ਹੀ ਆਉਣਾ ਉਹਦੇ। ਠੀਕ ਹੈ। ਗਵਰਨਮੈਂਟ ਦੀ ਕੋਈ ਵੀ ਗੱਲਬਾਤ ਆ ਉਹਦੇ ਤੱਕ ਪਹਿਲੇ ਹੋਣੀ, ਫਿਰ ਬਾਕੀ ਪਿੰਡ ਵਾਲਿਆਂ ਤੱਕ। ਹਾਂਜੀ ਫਿਰ ਆਉਣੀ। ਯਾਨੀ ਤੁਹਾਡੇ ਤੱਕ ਇਹ ਗੱਲਾਂ ਪਹੁੰਚਦੀਆਂ ਸੀ ਕਿ ਵੰਡ ਹੋਣੀ ਆ? ਵੰਡ ਹੋਣੀ ਦੀ ਗੱਲ ਹੁੰਦੀ ਸੀ ਹਾਂਜੀ, ਮੰਨ ਲਓ ਨਹੀਂ ਕਿ ਅੰਗਰੇਜ਼ਾਂ ਦੇ ਜਾਣ ਦੀ ਗੱਲ ਹੁੰਦੀ ਸੀ? ਕੀ ਗੱਲ ਹੁੰਦੀ ਸੀ? ਮੰਨਦਾ ਸਾਨੂੰ ਇਹ ਪਤਾ ਸੀ ਪਹਿਲਾਂ ਸਾਡੀ ਹੱਦ ਜਿਹੜੀ ਆ ਫਲੌਰ ਤਾਈਂ ਹੋਣੀ ਫਲੋਰ ਆ, ਤਾਈਂ ਹੈ? ਠੀਕ, ਫਲੌਰ ਤਾਈਂ। ਠੀਕ ਹੈ। ਉਹ ਬੇਈਮਾਨ ਸੀਗਾ, ਹੁਸ਼ਿਆਰ ਸੀਗਾ। ਹਾਂ ਇਹ ਬੰਦਾ ਸੀ ਕਦਾ ਵਿਚਾਰਾ, ਹਾਂ, ਕਹਿਦੇ ਆ ਜਮ ਹਾਂ, ਹਾਂ। ਇੱਕ ਡਾਕਟਰ ਕਬਾਲ ਹੀ ਸੀ ਨਾਲ। ਉਹ ਵੀ ਟਾਈਮ ਨਾਲ ਹੀ ਹਾਂਜੀ। ਫੌਤ ਹੋ ਗਏ ਨਾ? ਅੱਛਾ, ਉਹ ਸੀਗਾ ਬਹੁਤ ਹੁਸ਼ਿਆਰ। ਹਾਂ, ਮੇਲ ਬਣਾ ਕੇ ਅੰਗਰੇਜ਼ਾਂ ਨਾਲ 5 ਜ਼ਿਲ੍ਹੇ ਜਿਹੜੇ ਉਹ ਲੈ ਗਏ, 5 ਜ਼ਿਲ੍ਹੇ? 5 ਜ਼ਿਲ੍ਹੇ ਲੈ ਗਏ ਆ। ਉਹ 5 ਜ਼ਿਲ੍ਹੇ ਪਹਿਲੇ ਪਾਕਿਸਤਾਨ ਦੇ ਸੀ? ਪਾਕਿਸਤਾਨ ਦੇ ਨਾ ਸੀ। ਇੱਕ ਅਸੀਂ ਤਾਂ ਫਲੋਰ ਤੇ ਹੀ ਸੁਣਿਆ ਵਾ, ਸਾਨੂੰ ਬਾਕੀ ਤਾਂ ਇਹ ਪਤਾ ਸੀਗਾ ਨਾ ਵੀ ਜੇ ਉੱਠੇ ਹੀ ਨਹੀਂ ਹੈ ਨਾ, ਸਾਡੇ ਪਿੰਡ ਦਾ ਕੋਈ ਬੰਦਾ ਪਰਿੰਦਾ ਕੋਈ ਅੱਲਾ ਦੇ ਹੁਕਮ ਨਾਲ ਨਹੀਂ ਮਰਦਾ। ਇਹਨਾਂ ਬਜ਼ੁਰਗਾਂ ਨੇ ਦੀਨ ਦੀ ਕਰਨ ਵਾਲੀ ਇੱਕ ਨਹਿੰਦੇ ਸੀਗਾ ਦਰਬਾਰ, ਬਾਬੇ ਲੱਦੇ ਸ਼ਾਹ ਦਾ, ਬਾਬੇ ਸ਼ਾਹ ਕਮਾਲ ਦਾ ਆਪਣੇ ਨਹਿੰਦੇ ਸੀ, ਉਹ ਚੜ੍ਹਦੇ ਸੀਗਾ। ਅਤੇ ਕਿਸੇ ਜ਼ਰੂਰਤ ਨਹੀਂ ਸੀ ਪੈਂਦੀ ਤੇ ਇਹਨਾਂ ਨੂੰ ਜਾ ਕੇ ਕਰੀਏ। ਇਹ ਤੇ ਉਹਨਾਂ ਬਜ਼ੁਰਗਾਂ ਨੇ ਦੀਨ ਦੀ ਕਰਮ ਨੂੰ ਹਾਜੀ ਨਾਲ ਸਾਰੇ ਸਾਫ ਹੋ ਗਏ। ਅੱਛਾ, ਜਦੋਂ ਤੁਹਾਡੇ ਤੱਕ ਗੱਲਾਂ ਆਉਂਦੀਆਂ ਸੀ ਕਿ ਪਾਕਿਸਤਾਨ ਤੇ ਹਿੰਦੁਸਤਾਨ ਲੈਦਾ ਹੋ ਜਾਣਾ, ਉਹਨਾਂ ਗੱਲਾਂ 'ਤੇ ਯਕੀਨ ਵੀ ਕਰਦੇ ਸੀ ਕਿ ਕਹਿਣਾ ਕਿ ਨਹੀਂ ਐਵੇਂ ਅਫਵਾਹਾਂ ਆਈਆਂ, ਅਸੀਂ ਨਹੀਂ ਜਾਣਾ? ਨਹੀਂ ਬਾਤ ਸੀਗੀ ਸਾਡੇ ਲੋਕਾਂ ਤੇ ਇਹ ਪਤਾ ਸੀ ਵੀ ਜੇ ਕਿਸੇ ਪਾਸੇ ਹਿੱਲ ਬਣਾ ਵੀ ਹੈ, ਸਾਡਾ ਇਲਾਕਾ ਜਿਹੜਾ ਫਲੌਰ ਦਾ ਹੀ ਲੈਣਾ, ਇਹ ਪਾਕਿਸਤਾਨ ਆ। ਅੱਛਾ, ਮਤਲਬ ਤੁਹਾਨੂੰ ਇਹ ਸੀ ਕਿ ਇਹ ਪਾਕਿਸਤਾਨ ਦੇ ਇਹ ਵਿੱਚ? ਪਾਕਿਸਤਾਨ ਆ, ਸਹੀ ਸਹੀ ਸਹੀ। ਸਾਨੂੰ ਕੋਈ ਕੁਝ ਕਰਨਾ ਨਹੀਂ ਕਿਸੇ ਪਾਸੇ, ਅਸੀਂ ਜਾਣਾ ਉਹਨਾਂ ਨੇ, ਹਾਂ ਹਾਂ ਇਹ ਸਾਰਾ ਪਾਕਿਸਤਾਨ ਆ। ਹਾਂ ਹਾਂ ਇਹ ਹਿੱਲੇ ਵੀ ਇੱਥੋਂ ਕੋ ਮੁੜਿਆ ਨਾ। ਹਾਂ, ਅੱਛਾ। ਐਦਾਂ ਨਹੀਂ ਗੱਲਾਂ ਸੀ ਜਾਂਦੀ। ਹਾਂ ਹਾਂ, ਉਹ ਠੀਕ ਠਾਕ ਯਾਰ। ਅੱਛਾ। ਤੇ ਉਸ ਤੋਂ ਬਾਅਦ ਜਦੋਂ ਪਿੰਡ ਛੱਡਣ ਦੀ ਗੱਲ ਆਈ ਹੈ, ਇਹ ਉਹ ਕਿਸ ਤਾਰੀਖ ਨੂੰ ਆਈ ਹੈ? ਜਾਂ ਉਹ ਭੁੱਲ ਗਿਆ। 47 ਤੋਂ ਬਾਅਦ? ਹਾਂ, ਉਹ ਭੁੱਲ ਗਈ ਮੈਨੂੰ। ਨਹੀਂ, ਉਹ ਵੰਡ ਤੋਂ ਬਾਅਦ ਤੁਸੀਂ ਉੱਠੇ ਹੋ ਜਾਂ ਪਹਿਲੇ ਉੱਠ ਗਏ ਹੋ? ਹਾਂ, ਨਹੀਂ ਵੰਡ ਦੇ ਬਾਅਦ ਉੱਠੇ ਆ। ਵੰਡ ਦੇ ਬਾਅਦ ਉੱਠੇ ਹੋ? ਹਾਂ ਜੀ। ਵਾਹਵਾ ਚਿਰ ਬਾਅਦ? ਕੋਈ ਹਵਾ ਚਲੀ ਸੀ ਥੋੜ੍ਹਾ ਜਿਹਾ, ਨਹੀਂ ਥੋੜ੍ਹਾ ਹੀ ਚਿਰ ਹੋਇਆ ਸੀ ਹਾਂ ਜਿਹੜੇ ਫਿਰ ਰੌਲਾ ਪੈ ਗਿਆ। ਹਾਂ, ਸਹੀ। ਉਦੋਂ ਉੱਠੇ ਹੋ? ਹਾਂ ਜੀ, ਉਹਦਾ ਹਾਂ। ਬਸ ਉਹਦਾ ਤੇ ਉਹ ਇੱਕ ਦੌਰ ਆਇਆ ਸੀ ਕਿਤੇ ਨਾ, ਹਾਂ ਉਹ ਸੀਗੇ ਘੋੜੀ ਵਾਲੇ, ਇਹ ਘੋੜੀ 'ਤੇ ਸੀਗਾ
ਇੱਕ ਸੀ ਸਾਈਕਲ ਤੇ। ਹਾਂ ਉਹ ਮੁਸਲਮਾਨਾਂ ਦੇ ਪਿੰਡ ਆ ਕੇ ਕਈ ਜਾਣ ਪਏ ਸਿੱਖ ਆ ਗਏ, ਮਾਨ ਲੱਗੇ ਤੁਹਾਡੇ ਤੇ ਹਮਲਾ। ਹਾਂ ਤੇ ਸਿੱਖਾਂ ਨੇ ਫਿਰ ਕਹਿੰਦੇ ਮੁਸਲਮਾਨ ਆ ਗਏ। ਉਹ ਸਾਰੇ ਲੱਕ ਹੀ ਯਾਨੀ ਖੱਪ ਕਰਨਾ ਪੈ ਗਿਆ ਸੀ। ਰੌਲਾ ਪਵਾਤਾ। ਤੇ ਸਿਆਲ ਕਿਸੇ ਕੋਲ ਰਫਲਤਾ ਹੁੰਦੀ ਹੀ ਨਹੀਂ ਸੀ। ਸਾਡੇ ਸਵੈਟ ਪੋਸਟ ਦੇ ਰਫਲ ਨਹੀਂ ਸੀ ਕਿਸੇ ਕੋਲ ਵੀ, ਸਾਰੇ ਉੱਦਾਂ ਹੀ ਆਹੀ ਸੀਗੇ ਗਰਾਸੇ ਖੁਆੜੀਆਂ ਹੀ, ਗਰਾਸੇ ਖੁਆੜੀਆਂ ਸੋਟਾਂ ਜਾਂ ਤਲਵਾਰਾਂ, ਇਹ ਕੁਝ ਹੁੰਦਾ ਜਾਂ ਬਰਸ਼ੀਆਂ। ਅੱਛਾ, ਤੁਹਾਡੇ ਜਿਹੜੇ ਆਲੇ ਦੁਆਲੇ ਪਿੰਡ ਸੀ ਉਹ ਸਿੱਖਾਂ ਦੇ ਪਿੰਡ ਵੀ ਹੈਗੇ ਸੀ? ਸਿੱਖਾਂ ਨੇ ਸਾਰੇ। ਤੁਸੀਂ ਫਿਰ ਕਿਵੇਂ ਉੱਠੇ? ਨਹੀਂ ਤੈਨੂੰ ਦੱਸਿਆ ਵੀ ਉੱਠੇ ਇਸੇ ਤਰ੍ਹਾਂ ਰਾਈ ਆ ਐਲਾਨ ਹੋ ਗਿਆ ਵੀ ਉੱਠੋ ਉੱਠੋ। ਐਲਾਨ ਹੋਣ ਦੇ ਬਾਵਜੂਦ ਫਿਰ ਉੱਠਣਾ ਪਿਆ। ਫਿਰ ਤੇ ਕੋਈ ਆ ਕੇ ਕੰਪ ਲੱਗਾ। ਅੱਛਾ, ਹਾਂ। ਕਿ ਕਿਹੜੇ ਥਾਵੇਂ ਲੱਗਾ ਕੈਂਪ ਆ ਕੇ? ਹਾਂ ਕੈਂਪ ਕਿੱਥੇ ਲੱਗਾ ਤੁਹਾਡਾ? ਦੇਖੋਏ। ਦੁੱਕੋਏ? ਹਾਂ ਇਹ ਕਿੱਥੇ, ਇਹ ਕਿੱਧਰ ਦਾ ਇਲਾਕਾ? ਦੇਖੋਏ ਚੱਲਦੇ ਚੱਲਦੇ ਜੇ ਚੱਲਦੇ ਮੈਂ ਜਦੋਂ ਚਲੇ ਗਿਆ, ਸਾਡਾ ਰਿਸ਼ਤੇਦਾਰ ਸੀਗਾ, ਉਹ ਲੈ ਗਿਆ ਸਾਨੂੰ ਸ਼ਾਹਕੋਟ। ਉਹ ਸ਼ਾਹਕੋਟ ਲੈ ਗਿਆ। ਨਹੀਂ, ਜਦੋਂ ਉੱਥੇ ਨਿਕਲਣ ਲੱਗੇ ਆ ਤੁਸੀਂ ਪਿੰਡ, ਹਾਂ ਉਦੋਂ ਤੁਹਾਡੇ ਤੇ ਕੋਈ ਹਮਲਾ ਕੋਈ ਜਥੇ ਨਹੀਂ ਪਏ ਤੁਹਾਨੂੰ? ਨਹੀਂ, ਹਮਲਾ ਕੋਈ ਨਹੀਂ। ਹਮਲਾ ਉਦੋਂ ਪਹਿਲੇ ਹੋ ਚੁੱਕਾ ਕਈ ਵਾਰੀ ਹਮਲਾ ਤਾਂ ਉਦੋਂ ਜਾਂ ਹਾਲੇ ਨਿਕਲਦੀ ਢੇਰ ਵਾਲੇ ਵਿੱਚ ਸੀਗੇ ਪਿੰਡ ਦੇ ਨਾਲ ਹੀ। ਸਾਨੂੰ ਆ ਬੜੇ ਸਿੱਖ ਪਏ, ਲੁੱਟਣ ਲੱਗ ਪਏ ਨਾ ਆਪਣਾ ਸਮਾਨ ਸਮੂਨ। ਵਾਹ ਸੀਗਾ ਵਾਹ। ਉਹਨਾਂ ਨੇ ਨੁਕਸਾਨ ਤੇ ਨਹੀਂ ਪਹੁੰਚਾਇਆ ਕੋਈ ਤੁਹਾਨੂੰ? ਨਹੀਂ, ਨੁਕਸਾਨ ਤੁਹਾਨੂੰ ਦੱਸਿਆ ਬਜ਼ੁਰਗਾਂ ਨੇ ਜਿੰਨੀ ਕਲਮ ਆ ਗਈ, ਜ਼ਰੂਰਤ ਨਹੀਂ ਪਈ ਕਿਸੇ ਦੀ। ਅੱਛਾ। ਹਾਂ, ਜ਼ਰੂਰਤ ਨਹੀਂ ਪਈ ਕਿਸੇ ਦੀ ਵੀ। ਹਾਂ। ਤੇ ਤੁਸੀਂ ਫਿਰ ਆਪਣਾ ਜੋ ਵੀ ਮਾਲ ਸੀ, ਡੰਗਰ ਸੀ, ਸਮਾਨ ਸੀ, ਸਾਰਾ ਕੁਝ ਛੱਡਤਾ? ਦੇਖੋ ਜਿਹੜੀ ਸ਼ਾਇਦ ਚੱਕ ਹੋਈ ਚੱਕ ਲਈ, ਜਿਹੜੀ ਸੀ ਪਈ ਜਿੰਨੀ ਵੀ ਚੱਕ ਹੋਈ। ਜਿਹਨਾਂ ਕੋਲ ਗੱਡੇ ਸੀਗੇ ਗੱਡਿਆਂ ਦੇ ਆਪਣੇ ਲੱਦ ਲਈ, ਜਿਹੜੇ ਉਦਾਂ ਸੀਗੇ ਉਹਨਾਂ ਜਿੰਨੀ ਵੀ ਚੁੱਕ ਲਈ। ਹਾਂ। ਤੁਹਾਡੇ ਕੋਲ ਕਿੰਨੇ ਕੁ ਸੀ ਉੱਥੇ ਡੰਗਰ ਮਾਲ, ਕਿੰਨਾ ਕੁ ਸੀ? ਡੰਗਰ ਆਏ ਹੀ ਹੁੰਦੇ ਕਿਹੜੇ ਕੋਈ, ਜਾਂ ਪਸ਼ੂ ਮਈਆਂ ਤੇ ਜਾਂ ਹਾੜੀ ਬਹੁਤ ਗੱਡੇ ਆਏ ਕੋਈ। ਫਿਰ ਜਦੋਂ ਉਹ ਕੈਂਪ ਆਏ ਹੋ ਤੁਸੀਂ, ਹਾਂ ਕੈਂਪ ਪਹੁੰਚ ਗਏ ਹੋ, ਤੇ ਪਿੰਡ ਸਾਰਾ ਇਕੱਠਾ ਉਸੇ ਕੈਂਪ ਦੇ ਵਿੱਚ ਹੀ ਤੁਹਾਡਾ ਪਿੰਡ ਸੀ? ਸਾਡਾ ਪਿੰਡ ਸਾਰਾ ਉਸੇ ਹੀ ਇਕੱਠਾ ਹੀ ਉੱਠਿਆ ਸੀ। ਇਕੱਠਾ ਹੀ ਉੱਠਿਆ। ਤੇ ਸਾਡਾ ਜਿਹੜਾ ਚੌੜੀ ਸਵੈਰ ਪੋਸਟ ਸੀ ਨਾ, ਉਹ ਪਹਿਲੇ ਹੀ ਆ ਗਿਆ। ਉਹ ਪਹਿਲੇ ਨਿਕਲਿਆ। ਇਹਨਾਂ ਨੇ ਪਿੰਡ ਵਾਲਿਆਂ ਨੇ ਸਾਰਿਆਂ ਨੇ ਉਹਨੂੰ ਉਹ ਹੀ ਛੱਡ ਦਿੱਤਾ। ਉਹ ਬੈਠਾ ਕੁਝਣ ਵਾਲੇ ਉਹਦਾ ਖਾਨਦਾਨ ਜੱਜ ਜੋਗੀ, ਉੱਥੇ ਬੈਠਾ ਕੁਝਣ ਵਾਲੇ। ਉਹ ਸਾਡਾ ਲਾਗੇ ਮੀਰਾਪੁਰ ਸੀ, ਉਹ ਉੱਥੇ ਬੈਠੇ, ਉਹਨਾਂ ਦੇ ਨਾਲ ਲੱਗ ਬਹਿ ਗਿਆ ਉੱਥੇ। ਉਹ ਸਾਡੇ ਨਹੀਂ ਵੀ ਇੱਥੇ ਆਇਆ ਸਵੈਰ ਪੋਸਟ ਜਿਹੜਾ ਸੀ ਨਾ। ਬਾਕੀ ਅਸੀਂ 4 ਪਿੰਡਾਂ 'ਚ ਬੈਠੇ ਹਾਂ। ਸਾਡੇ 'ਚ ਥੋੜ੍ਹੇ ਜਿਹੇ ਘਰ ਆ, ਬਾਕੀ ਸਾਰੇ ਕੋਈ ਲਾਂਭੇ ਨਿਕਲ ਗਏ ਬਹੁਤ ਮਲਤਾਨ ਤੇ ਕੋਈ ਸਿੰਧ 'ਚ ਕਿਤੇ। ਤੁਹਾਡਾ ਖਾਨਦਾਨ ਸਭ ਤੋਂ ਪਹਿਲੇ ਕਿਹੜੇ ਪਿੰਡ 'ਚ ਆਇਆ ਪਾਕਿਸਤਾਨ 'ਚ? ਸਾਡਾ ਖਾਨਦਾਨ ਸਾਰਾ ਹੀ ਰਲ ਮਿਲਾ ਹੀ ਆ। ਕੋਈ ਬਾਹਰ ਨਿਕਲ ਗਿਆ, ਕੋਈ ਇੱਥੇ, ਕੋਈ ਇਹ ਦੱਸੋ ਮੈਨੂੰ ਕਿ ਤੁਹਾਨੂੰ ਆਪਣੀ ਜਿੱਥੇ ਬੰਦਾ ਦੀ ਪੈਦਾਇਸ਼ ਹੋਈ ਹੋਵੇ, ਜਿੱਥੇ ਬੰਦਾ ਜੰਮਿਆ ਹੋਵੇ, ਉਹ ਥਾਂ ਦੀ ਯਾਦ ਆਉਂਦੀ ਹੈ? ਬੜੀ ਯਾਦ। ਤੁਹਾਨੂੰ ਆਉਂਦੀ ਹੈ ਯਾਦ? ਬੜੀ। ਬੜਾ ਨਕਸ਼ਾ ਅੱਖਾਂ ਦੇ ਸਾਹਮਣੇ, ਸਾਰੇ ਪਿੰਡ ਦਾ ਨਕਸ਼ਾ, ਸਾਰੇ ਪਿੰਡ ਦਾ। ਫਲਾਣੇ ਦਾ ਫਲਾਣੇ ਦਾ ਘਰ ਸੀ, ਫਲਾਣੇ ਦਾ ਫਲਾਣੇ ਦਾ ਘਰ, ਫਲਾਣੇ ਦਾ ਫਲਾਣੀ ਹਵੇਲੀ ਸੀ, ਫਲਾਣੀ ਹਵੇਲੀ ਸੀ। ਸਾਰਾ ਯਾਦ? ਹਾਂਜੀ, ਉਹ ਨਕਸ਼ਾ ਨਹੀਂ ਪਾਉਂਦਾ। ਹੁਣ ਲੈ ਜਾਓ ਤਾਂ ਪਛਾਣ ਲੋਗੇ? ਹਾਂ, ਇਨਸ਼ਾਅੱਲਾ ਤਾਲਾ। ਅੱਛਾ, ਤੁਹਾਨੂੰ ਯਾਦ ਹੋਏਗਾ ਕਿ ਇਹ ਸਾਡਾ ਘਰ ਇੱਥੇ ਸੀ, ਸਾਡੀ ਹਵੇਲੀ ਇੱਥੇ ਸੀ? ਬਿਲਕੁਲ ਯਾਦ। ਅੱਖਾਂ ਨਿਗਾਹ ਦੇ ਸਾਹਮਣੇ ਹੈ ਸਭ ਕੁਛ। ਉਹਦੇ ਨਿਗਾਹ ਦੇ ਸਾਹਮਣੇ ਆ। ਫਲਾਣਾ ਇੱਥੇ, ਫਲਾਣਾ ਇੱਥੇ, ਸਕੂਲ ਇੱਥੇ ਸੀ, ਜੈਲ ਸਵੈਰ ਉਹ ਇੱਥੇ ਸੀ, ਦਰਬਾਰ ਇੱਥੇ ਆ, ਬਾਬੇ ਇੱਧਰ ਆ। ਸਾਨੂੰ ਸਾਰੇ ਪਤਾ ਲੱਗਾ। ਆ ਫਲਾਣਾ ਖੂਹ ਆ, ਫਲਾਣਾ ਖੂਹ ਆ, ਫਲਾਣਾ ਖੂਹ ਆ, ਸਾਰਾ ਯਾਦ ਆ, ਨਕਸ਼ੇ ਯਾਦ। ਹਾਂ, ਐਸੀ ਗੱਲ ਨਹੀਂ ਕੋਈ।
ਚਲੋ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਆਖਰੀ ਸਵਾਲ ਮੈਂ ਪੁੱਛਣਾ, ਬਸ ਆਖਰੀ ਗੱਲ, ਪੁੱਛੋ। ਇਹ ਦੱਸੋ ਮੈਨੂੰ ਕਿ ਤੁਸੀਂ ਇਸ ਵੰਡ ਨੂੰ ਹੁੰਦੇ ਵੇਖਿਆ, ਅਸੀਂ ਤੇ ਕਿਤਾਬਾਂ 'ਚ ਪੜ੍ਹਿਆ, ਤੁਸੀਂ ਤੇ ਵੇਖਿਆ ਵਾ ਵੰਡ ਜੀ ਨੂੰ, ਤੁਸੀਂ ਤੇ ਉਸ ਸਾਰੇ ਤਕਲੀਫ ਚੋਂ ਦੁੱਖ ਚੋਂ ਲੰਘੇ ਹੋ, ਹਾਂਜੀ ਹਾਂਜੀ, ਆਪਣਾ ਘਰ ਵੀ ਛੱਡਿਆ, ਸਭ ਕੁਝ ਛੱਡ ਆਪਣੇ ਰਿਸ਼ਤੇ ਛੱਡੇ, Yeah. ਉੱਥੇ ਦੇ ਲੋਕ ਛੱਡੇ, ਉਹ ਥਾਂ ਛੱਡੀ। ਗਿਆ। ਤੁਸੀਂ ਇਹ ਦੱਸੋ ਕਿ ਤੁਹਾਡੇ ਖਿਆਲ ਦੇ ਨਾਲ, ਤੁਹਾਡੇ ਨਜ਼ਰੀਏ ਦੇ ਨਾਲ ਹੂੰ, ਇਹ ਵੰਡ ਹੋਣੀ ਚਾਹੀਦੀ ਸੀ ਕਿ ਨਹੀਂ ਸੀ ਹੋਣੀ ਚਾਹੀਦੀ? ਦੇਖੋ ਇਹ ਵੰਡ ਹੋਣੀ ਚਾਹੀਦੀ, ਵੰਡ ਹੋ ਤਾਂ ਗਈ ਠੀਕ, ਕਿਉਂਕਿ ਜਿਹੜੀ ਮਚਾਇਆ ਸੀ ਕਿਸੇ ਨੇ ਮਚਾਇਆ ਤਾਂ ਉਹ ਆਪਣੇ ਅਲੱਗ ਕਹਿੰਦੇ ਆ ਇਹਨੇ ਵੰਡ ਤਾਂ ਕੀਤੀ ਸੋਹਣੀ, ਇਲਾਕਾ ਜਿਹੜਾ ਇਹ ਸਾਰਾ ਸੋਹਣਾ, ਪੀਰ ਬਜ਼ੁਰਗ ਜੋ ਵੀ ਕੁਛ ਆਸ਼ਕ ਮਸ਼ੂਕ ਸਾਰੇ ਇਹ ਜਿਹੜੇ ਹੋਏ ਆ, ਹੈਂ ਜੀ। ਇਲਾਕਾ ਤਾਂ ਹੈ ਬਹੁਤ ਅੱਛਾ, ਤੇ ਅੱਲਾ ਕੀਤਾ ਠੀਕ ਆ। ਉਹ 'ਤੇ ਵੀ ਲੋਕਾਂ ਨੇ ਢਿੱਲ ਨਹੀਂ ਕੀਤੀ, ਇਹ ਦੁਨੀਆਵਾਨ ਨੇ ਕਹਿੰਦੇ ਆਨੂੰ ਤੇ ਵੀ ਢਿੱਲ ਨਹੀਂ ਕੀਤੀ, ਤੇ ਉਹਨੇ ਜਿਹਨੇ ਆਪਣੀ ਕੁਰਬਾਨੀ ਪੂਰੀ ਦੇ ਦਿੱਤੀ। ਹਾਲੇ ਕਿ ਉਹ ਸੀਗਾ ਬਿਮਾਰ ਬੰਦਾ, ਕੋਈ ਦਮੇ ਦੀ ਕਸਰ ਸੀ, ਤੇ ਸਾਬਤ ਨਹੀਂ ਹੋਣ ਦਿੰਦਾ ਸੀ, ਸੀਗਾ ਅਹਿਲੇ ਸ਼ੀਆ ਪੱਕਾ, ਅਹਿਲੇ ਸ਼ੀਆ ਸੀ ਪੱਕਾ, ਕਿਉਂਕਿ ਮੌਜਲੇ ਉਹਨੂੰ ਫੌਤ ਹੋਣ ਲੱਗਾ, ਉਹਨੂੰ ਬਹਿਰਾ ਕੀਤਾ, ਉਹਨੂੰ ਕੀਤਾ ਸੀ ਅਹਿਲੇ ਸ਼ੀਆ ਦਾ ਮੌਲਵੀ ਮੈਨੂੰ ਲਾਵੇ, ਦੂਸਰਾ ਬੰਦਾ ਨਾ ਇਹ ਤੇ ਉਹ ਹਿਸਾਬ ਦੁਨੀਆ ਤੋਂ ਉਹ 'ਤੇ ਢਿੱਲ ਨਹੀਂ ਕੀਤੀ, ਤੇ ਇਹ ਹੁਣ ਕਿੱਥੇ ਕਰਨ ਡਏ ਆ, ਤਾਂ ਹੁਣ ਨਹੀਂ ਦੀਦਾ ਕੀ ਜ਼ੁਲਮ ਕਰਨ ਡਏ ਆ, ਕੀ ਹੈ ਕਾਹਦੀ ਹਕੂਮਤ ਦਾ, ਬਦਮਾਸ਼ੀ ਦੀ ਆ, ਬਦਮਾਸ਼ੀ ਦੀ ਹਕੂਮਤ ਆ, ਕੋਈ ਹਕੂਮਤ ਨਹੀਂ, ਨਾ ਕੁਛ ਸੁਣਦਾ ਨਾ ਕਰਦਾ, ਸਭ ਜੋ ਮਰਜੀ। ਆ ਸਾਡਾ ਜ਼ਿਮੀਂਦਾਰ ਦਾ ਪੱਠਾ ਉਠਾ ਤੇ ਹੁਣ ਬਿੱਲ ਤੋੜਦੇ ਆ, ਹੁਣ ਬਿੱਲ ਬਣਾ ਕੇ ਕਰਦੇ ਆ, ਉਹ ਕਿੱਥੇ 85 ਰੁਪਈਏ ਕਿੱਲੇ ਨੂੰ ਮਾਮਲਾ, ਕਿੱਥੇ 1100 ਆ ਗਿਆ, ਤੇ ਜਿਹੜੀ ਜ਼ਿਮੀਂਦਾਰਾਂ ਦੀ ਜਿਣਸ ਆ ਉਹ ਹੁਣ ਕਣਕ ਕਿੱਥੋਂ ਦੀ ਕਿੱਥੇ ਮਾਰੀ ਆ। ਇਹ ਦੁਨੀਆ ਨੂੰ ਰਾਜੀ ਕਰਨ ਲੱਗੀ ਮਾਂ ਉਹਨੂੰ, ਕੀ ਲੱਗੀ ਕਰਨੇ, ਬਾਕੀ ਸ਼ਹਿਰ ਦਾ ਕੋਈ ਨਹੀਂ ਪੁੱਛਣਾ, ਬਾਕੀ ਨਹੀਂ ਪੁੱਛਣਾ, ਮਰੋ ਪੜੋ। ਚਲੋ ਠੀਕ ਹੈ, ਉਹ ਕਣਕ ਤੇ ਜ਼ੋਰ ਪਾਇਆ, ਕਣਕ ਤੇ ਜ਼ਿਮੀਂਦਾਰਾਂ ਦਾ ਪੱਠਾ ਕਹਿੰਦੀ ਬਤਾਉਣਾ। ਚਲੋ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ, ਬਹੁਤ ਸ਼ੁਕਰੀਆ। ਅੱਛਾ ਠੀਕ ਹੈ ਜੀ, ਸਲਾਮ ਮੌਲਾ ਅਲੈਕੁਮ। ਖੈਰ ਕੇ ਅੱਛਾ ਨਾਜ਼ਰੀਨ, ਇਹ ਜਿਹੜੀਆਂ ਵੰਡ ਦੀ ਕਹਾਣੀ ਦੇ ਵਿੱਚ ਸਭ ਤੋਂ ਬਿਹਤਰੀਨ ਪਹਿਲੂ ਜਿਹੜਾ ਸੀ ਉਹ ਇਹੀ ਸੀ ਕਿ ਇਸ ਵੰਡ ਨੂੰ ਨਿਭਾਇਆ ਜਿਨ੍ਹਾਂ ਨੇ, ਜਾਂ ਇਹ ਵੰਡ ਜਦੋਂ ਹੋਈ ਹੈ ਉਸ ਵੰਡ ਤੋਂ ਬਾਅਦ ਸਾਨੂੰ ਕੀ ਕਰਨਾ ਚਾਹੀਦਾ। ਇਸ ਚੀਜ਼ ਦੀ ਬਹਿਸ ਵੀ ਹੈ ਕਿ ਇਹ ਵੰਡ ਹੋਣੀ ਚਾਹੀਦੀ ਸੀ, ਨਹੀਂ ਸੀ ਹੋਣੀ ਚਾਹੀਦੀ, ਇਹ ਹੋ ਗਈ ਹੈ। ਜਦੋਂ ਇਹ ਵੰਡ ਹੋ ਗਈ ਹੈ, ਹੁਣ ਦੋਨਾਂ ਮੁਲਕਾਂ ਨੂੰ ਜਾਂ ਦੋਨਾਂ ਕੌਮਾਂ ਨੂੰ ਆਪਣੇ ਵਧਾ ਲਈ, ਆਪਣੀ ਤਰੱਕੀ ਲਈ ਕੀ ਕਰਨਾ ਚਾਹੀਦਾ ਹੈਗਾ, ਇਹ ਸਵਾਲ ਹੈ ਤੁਹਾਨੂੰ ਸਾਰਿਆਂ ਨੂੰ, ਤੇ ਇਸ ਸਵਾਲ ਦੇ ਨਾਲ ਹੀ ਅਸੀਂ ਇਜਾਜ਼ਤ ਚਾਹਾਂਗੇ। ਵੇਖਦੇ ਰਹੋ ਇੰਡੋਜ਼ TV ਆਸਟ੍ਰੇਲੀਆ।